ਕਿਹਨੂੰ ਲੱਭ ਰਹੇ ਹੋ? ਸਾਡੇ ਪਿੰਡ ਤੋਂ ਆਏ ਸੀ ਜੀ ਉਧਰੋਂ ਅਬਦੁਲ ਅਜੀਜ਼ ਸੀ ਉਹਨਾਂ ਦਾ ਨਾਂ ਤੇ ਉਹਨਾਂ ਦੀ ਪਹਿਲਾਂ 2-3 ਸਾਲ ਪਹਿਲਾਂ ਡੈਥ ਹੋ ਗਈ ਸੀ ਜੀ। ਮੈਂ ਉਹਨਾਂ ਨਾਲ ਹਰ ਰੋਜ਼ ਗੱਲ ਕਰਦਾ ਹੁੰਦਾ ਸੀ ਜੀ ਤੇ ਹੁਣ ਉਹਨਾਂ ਦੀ ਮੈਸੇਜ ਆਈ, ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਸੀ ਜੀ। ਇੱਥੇ ENT ਡਾਕਟਰ ਸੀ ਲਾਹੌਰ 'ਚ ਜੀ, ਉਹ ਲਾਹੌਰ 'ਚ ਰਹਿੰਦੇ ਸੀ। ਉਹਨਾਂ ਦੇ ਸਹੁਰਾ ਹੈਗੇ ਸੀ ਜੀ ਨਨਕਾਣਾ ਸਾਹਿਬ ਜੀ। ਉਹ ਤਾਂ ਮੈਨੂੰ ਕਹਿੰਦੇ ਸੀ ਵੀ ਤੁਸੀਂ ਆ ਜਾਓ, ਮੈਂ ਤੁਹਾਨੂੰ ਸਭ ਕੁਝ ਭੁਲਾ ਦੂੰਗਾ, ਸਭ ਕੁਝ ਮੈਂ ਤੁਹਾਨੂੰ ਸਾਰਾ ਪੰਜਾਬ ਜਿਹੜਾ ਪਾਕਿਸਤਾਨੀ ਪੰਜਾਬ ਸਾਰਾ ਘੁਮਾਊਂਗਾ ਜੀ। ਲੇਕਿਨ ਮੇਰੀ ਤਮੰਨਾ ਵੀ ਰਹਿ ਗਈ ਜੀ ਉਹਨਾਂ ਦੇ ਵੀ ਜੀ। ਮੈਂ ਪਹਿਲਾਂ ਨੌਕਰੀ ਕਰਦਾ ਸੀ ਸਰਕਾਰੀ ਜੀ। ਜਦੋਂ ਸਰਕਾਰੀ ਨੌਕਰੀ ਹੁੰਦਾ ਉਹਨੂੰ ਆਉਣਾ ਥੋੜਾ ਮੁਸ਼ਕਲ ਹੁੰਦਾ ਜੀ। ਮੇਰੀ ਮੈਸੇਜ ਦਾ ਪਹਿਲਾਂ 3 ਵਾਰ ਆ ਲਈ ਜੀ, ਉਹ ਚੌਥੀ ਵਾਰ ਆਇਆ ਜੀ। ਹੁਣ ਮੈਂ ਰਿਟਾਇਰ ਹੋਣ ਤੋਂ ਬਾਅਦ ਆਇਆ ਜੀ। ਮੇਰੀ ਉਹਨਾਂ ਨੂੰ ਮਿਲਣ ਦੀ ਭਾਵਨਾ ਵੀ ਜੀ, ਉਹ ਨੂੰ ਮੈਂ ਨਹੀਂ ਮਿਲ ਸਕਿਆ। ਲੇਕਿਨ ਉਹਨਾਂ ਦੇ ਘਰ ਦੇ ਨੇ ਕੋਈ ਸਾਡੇ ਪਿੰਡ ਦੇ ਜੀ, ਮੈਂ ਉਹਨਾਂ ਨੂੰ ਜ਼ਰੂਰ ਮਿਲਣਾ ਚਾਹੁੰਦਾ ਜੀ। ਕਿ ਮੇਰੇ ਫਾਦਰ ਆਏ ਸੀ 2018 ਜੀ, ਅਬਦੁਲ ਅਜੀਜ਼ ਸਾਹਿਬ ਜੀ। ਉਹਨਾਂ ਨੂੰ ਲੱਭਦੇ ਰਹੇ ਜੀ। ਇੱਥੇ ਮੀਂਹ ਪੈ ਗਿਆ ਸੀ ਜੀ, ਉਹ ਮਿਲ ਨਹੀਂ ਸਕੇ ਉਹਨਾਂ ਨੂੰ। ਮੇਰੇ ਫਾਦਰ ਦੀ ਵੀ ਤਮੰਨਾ ਸੀ ਜੀ। ਉਹ ਜਿਹੜਾ ਅਬਦੁਲ ਅਜੀਜ਼ ਸੀ ਉਹ ਮੇਰੇ ਹਾਣ ਦੇ ਸੀ। 1967 ਦਾ ਜਨਮ ਉਹਨਾਂ ਦਾ ਸੀ, ਮੇਰਾ ਸੀ। ਉਹਨਾਂ ਦੇ ਫਾਦਰ ਉਦੋਂ ਜੀ ਜਦੋਂ ਆਏ ਚੜ੍ਹਦਾ ਪੰਜਾਬ ਆ ਜੀ, ਉਦੋਂ ਉਹਨਾਂ ਦੇ ਫਾਦਰ 10-12 ਸਾਲ ਦੇ ਸੀ ਜੀ। ਜਿਹੜੇ ਅਬਦੁਲ ਅਜੀਜ਼ ਆ ਜੀ ਇਹ ਮੇਰੇ ਹਾਣ ਦੇ ਸੀ ਜੀ। ਤੇ ਮੇਰੀ ਤਮੰਨਾ ਸੀ ਜੀ ਮੈਂ ਹੁਣ ਉਹਨਾਂ ਦੇ ਪਰਿਵਾਰ ਨੂੰ ਜ਼ਰੂਰ ਮਿਲਣਾ ਚਾਹੁੰਦਾ ਜੀ। ਤੇ ਮੈਂ ਕੋਸ਼ਿਸ਼ ਕਰਾਂਗਾ ਜੇ ਲਾਹੌਰ ਉਹਨਾਂ ਨਾਲ ਮਿਲ ਹੋਵੇ ਜੀ, ਮੈਂ ਜ਼ਰੂਰ ਮਿਲਾਂਗਾ ਜੀ। ਤੁਹਾਡਾ ਵੀ ਬਹੁਤ ਸ਼ੁਕਰੀਆ ਜੀ, ਤੁਸੀਂ ਮਿਲਾ ਦੂੰਗਾ ਜੀ। ਬਾਬੇ ਨਾਨਕ ਦੀ ਕਿਰਪਾ ਹੋ ਜੂਗੀ ਜੀ। ਤੇ ਸਾਡੇ ਪੁਰਖੇ ਕੋਈ ਸਾਡੇ ਪਿੰਡ ਦੇ ਹੀ ਆ ਜੀ ਬੰਦੇ। ਮੈਂ ਉਹਨਾਂ ਨਹੀਂ ਕਹਿੰਦਾ ਵੀ ਪਾਕਿਸਤਾਨ ਤੋਂ, ਸਾਡੇ ਪਿੰਡ ਦੇ ਆ ਜੀ। ਸਾਡੇ ਬਜ਼ੁਰਗ ਵੀ ਇੱਧਰੋਂ ਗਏ ਸੀ ਜੀ, 21 ਚੱਕ ਤੋਂ ਜੀ। 21 ਚੱਕ ਤੋਂ ਜੀ। ਡਿਸਟ੍ਰਿਕਟ ਕਿਹੜਾ ਸੀ? ਮਸ਼ਾ ਲਾਲਪੁਰ ਸੀ ਜੀ। ਵੇਲਿਓ ਮੈਂ ਤੁਹਾਡਾ ਪ੍ਰੋਣਚਾਰਕ ਮੀਆਂ ਆਸਫ ਅਲੀ ਤੇ ਚੜ੍ਹਦੇ ਪੰਜਾਬ ਤੋਂ ਇੱਕ ਸਰਦਾਰ ਆਏ ਹੋਏ ਆ ਇੱਥੇ ਤੇ ਇਹ ਕਿਸੇ ਨੂੰ ਲੱਭਦੇ ਪਏ ਸੀ। ਨਾਲ ਗੱਲ ਕਰਦੇ ਆ। ਕੀ ਨਾਂ ਹੈ ਤੁਹਾਡਾ? ਮੇਰਾ ਭੁਪਿੰਦਰ ਸਿੰਘ ਹੈ ਜੀ। ਤੇ ਕਿੱਥੋਂ ਆਏ ਹੋ? ਮੇਰਾ ਪਿੰਡ ਦੁੱਗਰੀ ਹੈ ਜੀ, ਡਿਸਟ੍ਰਿਕਟ ਰੋਪੜ ਘਨੌਲੀ ਦੇ ਕੋਲ ਜੀ। ਪਹਿਲਾਂ ਤਾਂ ਤਹਿਸੀਲ ਹੁੰਦੇ ਸੀ ਜਦੋਂ ਪਾਕਿਸਤਾਨ ਸੀ ਜੀ, ਡਿਸਟ੍ਰਿਕਟ ਅੰਬਾਲਾ ਸੀ ਉਦੋਂ। ਹੁਣ ਸਾਡਾ ਡਿਸਟ੍ਰਿਕਟ ਰੋਪੜ ਬਣ ਗਿਆ ਜੀ। ਤੁਸੀਂ ਕਿਹਨੂੰ ਲੱਭ ਰਹੇ ਹੋ? ਇਹ ਸਾਡੇ ਪਿੰਡ ਤੋਂ ਆਏ ਸੀ ਜੀ ਉਧਰੋਂ ਅਬਦੁਲ ਅਜੀਜ਼ ਸੀ ਉਹਨਾਂ ਦਾ ਨਾਂ ਤੇ ਉਹਨਾਂ ਦੀ ਪਹਿਲਾਂ 2-3 ਸਾਲ ਪਹਿਲਾਂ ਡੈਥ ਹੋ ਗਈ ਸੀ ਜੀ। ਮੈਂ ਉਹਨਾਂ ਨਾਲ ਹਰ ਰੋਜ਼ ਗੱਲ ਕਰਦਾ ਹੁੰਦਾ ਸੀ ਜੀ ਤੇ ਹੁਣ ਉਹਨਾਂ ਦੀ ਮੈਸੇਜ ਆਈ, ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਸੀ ਜੀ। ਇੱਥੇ ENT ਡਾਕਟਰ ਸੀ ਲਾਹੌਰ 'ਚ ਜੀ ਉਹ। ਅੱਛਾ। ਹਾਂਜੀ। ਤੇ ਕਿਹੜੇ ਲਾਹੌਰ 'ਚ ਰਹਿੰਦੇ ਆ? ਲਾਹੌਰ 'ਚ ਰਹਿੰਦੇ ਸੀ। ਉਹਨਾਂ ਦੇ ਸਹੁਰਾ ਹੈਗੇ ਸੀ ਜੀ ਨਨਕਾਣਾ ਸਾਹਿਬ ਜੀ। ਅੱਛਾ। ਹਾਂਜੀ। ਤੇ ਉਹਨਾਂ ਦੇ ਉਹ ਤਾਂ ਮੈਨੂੰ ਕਹਿੰਦੇ ਸੀ ਵੀ ਤੁਸੀਂ ਆ ਜਾਓ, ਮੈਂ ਤੁਹਾਨੂੰ ਸਭ ਕੁਝ ਭੁਲਾ ਦੂੰਗਾ, ਸਭ ਕੁਝ ਮੈਂ ਤੁਹਾਨੂੰ ਸਾਰਾ ਪੰਜਾਬ ਜਿਹੜਾ ਪਾਕਿਸਤਾਨੀ ਪੰਜਾਬ ਸਾਰਾ ਘੁਮਾਊਂਗਾ ਜੀ। ਲੇਕਿਨ ਮੇਰੀ ਤਮੰਨਾ ਵੀ ਰਹਿ ਗਈ ਜੀ ਉਹਨਾਂ ਦੇ ਵੀ ਜੀ। ਅੱਛਾ। ਅੱਛਾ, ਨਹੀਂ ਮਿਲ ਸਕੇ। ਮਿਲ ਨਹੀਂ ਸਕੇ। ਅੱਛਾ। ਤੇ ਆਏ ਵੀ ਸਪੈਸ਼ਲ ਤੁਸੀਂ ਉਹਨਾਂ ਲਈ ਸੀ? ਨਹੀਂ ਆਏ ਤਾਂ ਮੇਰੇ ਪਹਿਲਾਂ ਵੀ ਭਾਵਨਾ ਸੀ ਜੀ। ਅੱਛਾ। ਮੈਂ ਪਹਿਲਾਂ ਨੌਕਰੀ ਕਰਦਾ ਸੀ ਸਰਕਾਰੀ ਜੀ। ਜਦੋਂ ਸਰਕਾਰੀ ਨੌਕਰੀ ਹੁੰਦਾ ਉਹਨੂੰ ਆਉਣਾ ਥੋੜਾ ਮੁਸ਼ਕਲ ਹੁੰਦਾ ਜੀ। ਮੇਰੀ ਮੈਸੇਜ ਦਾ ਪਹਿਲਾਂ 3 ਵਾਰ ਆ ਲਈ ਜੀ, ਉਹ ਚੌਥੀ ਵਾਰ ਆਇਆ ਜੀ। ਹੁਣ ਮੈਂ ਰਿਟਾਇਰ ਹੋਣ ਤੋਂ ਬਾਅਦ ਆਇਆ ਜੀ। ਮੇਰੀ ਉਹਨਾਂ ਨੂੰ ਮਿਲਣ ਦੀ ਭਾਵਨਾ ਵੀ ਜੀ, ਉਹ ਨੂੰ ਮੈਂ ਨਹੀਂ ਮਿਲ ਸਕਿਆ। ਲੇਕਿਨ ਉਹਨਾਂ ਦੇ ਘਰ ਦੇ ਨੇ ਕੋਈ ਸਾਡੇ ਪਿੰਡ ਦੇ ਜੀ, ਮੈਂ ਉਹਨਾਂ ਨੂੰ ਜ਼ਰੂਰ ਮਿਲਣਾ ਚਾਹੁੰਦਾ ਜੀ। ਇਹ ਤਮੰਨਾ ਬਾਕੀ ਤੁਹਾਡੀ ਦਿਲ ਦੀ ਰਹਿ ਗਈ। ਹਾਂਜੀ। ਮੇਰੇ ਫਾਦਰ ਵੀ ਆਏ ਸੀ ਜੀ, ਉਦੋਂ ਇੱਥੇ ਬਾਰਿਸ਼ ਪੈ ਗਈ ਸੀ ਜੀ। ਉਹਨਾਂ ਨੂੰ ਮਿਲ ਨਹੀਂ ਸਕੇ। ਮੇਰੇ ਫਾਦਰ ਆਏ ਸੀ 2018 ਜੀ, ਅਬਦੁਲ ਅਜੀਜ਼ ਸਾਹਿਬ ਜੀ। ਉਹਨਾਂ ਨੂੰ ਲੱਭਦੇ ਰਹੇ ਜੀ। ਇੱਥੇ ਮੀਂਹ ਪੈ ਗਿਆ ਸੀ ਜੀ, ਉਹ ਮਿਲ ਨਹੀਂ ਸਕੇ ਉਹਨਾਂ ਨੂੰ। ਮੇਰੇ ਫਾਦਰ ਦੀ ਵੀ ਤਮੰਨਾ ਸੀ ਜੀ। ਅੱਛਾ। ਹਾਂਜੀ। ਉਹ ਜਿਹੜਾ ਅਬਦੁਲ ਅਜੀਜ਼ ਸੀ ਉਹ ਮੇਰੇ ਹਾਣ ਦੇ ਸੀ। 1967 ਦਾ ਜਨਮ ਉਹਨਾਂ ਦਾ ਸੀ, ਮੇਰਾ ਸੀ ਜੀ। ਉਹਨਾਂ ਦੇ ਫਾਦਰ ਉਦੋਂ ਜੀ ਜਦੋਂ ਆਏ ਉੱਧਰ ਸਾਡੇ ਜਿਹੜਾ ਚੜ੍ਹਦਾ ਪੰਜਾਬ ਆ ਜੀ, ਉਦੋਂ ਉਹਨਾਂ ਦੇ ਫਾਦਰ 10-12 ਸਾਲ ਦੇ ਸੀ ਜੀ। ਜਿਹੜੇ ਅਬਦੁਲ ਅਜੀਜ਼ ਆ ਜੀ ਇਹ ਮੇਰੇ ਹਾਣ ਦੇ ਸੀ ਜੀ। ਹਾਂਜੀ। ਤੇ ਮੇਰੀ ਤਮੰਨਾ ਸੀ ਜੀ ਮੈਂ ਹੁਣ ਉਹਨਾਂ ਦੇ ਪਰਿਵਾਰ ਨੂੰ ਜ਼ਰੂਰ ਮਿਲਣਾ ਚਾਹੁੰਦਾ ਜੀ। ਹਾਂਜੀ। ਤੇ ਮੈਂ ਕੋਸ਼ਿਸ਼ ਕਰਾਂਗਾ ਜੇ ਲਾਹੌਰ ਉਹਨਾਂ ਨਾਲ ਮਿਲ ਹੋਵੇ ਜੀ, ਮੈਂ ਜ਼ਰੂਰ ਮਿਲਾਂਗਾ ਜੀ। ਇੱਥੇ ਸਰਕਾਰੀ ਤੌਰ ਤੇ ENT ਡਾਕਟਰ ਸੀ ਜੀ, ਸਪੈਸ਼ਲਿਸਟ। ਤੁਹਾਡਾ ਵੀ ਬਹੁਤ ਸ਼ੁਕਰੀਆ ਜੀ, ਤੁਸੀਂ ਮਿਲਾ ਦੂੰਗਾ ਜੀ। ਬਾਬੇ ਨਾਨਕ ਦੀ ਕਿਰਪਾ ਹੋ ਜੂਗੀ ਜੀ। ਕੋਈ ਸਾਡੇ ਪੁਰਖੇ ਕੋਈ ਸਾਡੇ ਪਿੰਡ ਦੇ ਹੀ ਆ ਜੀ ਬੰਦੇ। ਮੈਂ ਉਹਨਾਂ ਨਹੀਂ ਕਹਿੰਦਾ ਵੀ ਪਾਕਿਸਤਾਨ ਤੋਂ, ਸਾਡੇ ਪਿੰਡ ਦੇ ਆ ਜੀ। ਅੱਛਾ। ਹਾਂਜੀ। ਸਾਡੇ ਬਜ਼ੁਰਗ ਵੀ ਇੱਧਰੋਂ ਗਏ ਸੀ ਜੀ, 21 ਚੱਕ ਤੋਂ ਜੀ। ਕਿਹੜੇ? 21 ਚੱਕ ਤੋਂ ਜੀ। ਡਿਸਟ੍ਰਿਕਟ ਕਿਹੜਾ ਸੀ? ਮਸ਼ਾ ਲਾਲਪੁਰ ਸੀ ਜੀ। ਲਾਲਪੁਰ 21 ਚੱਕ। ਹਾਂਜੀ। ਅਸੀਂ ਉੱਧਰ ਜਾ ਕੇ ਬਸ ਗਏ ਸੀ, ਲੇਕਿਨ ਹੈ ਤਾਂ ਸਾਡੇ ਪਿੰਡ ਦੇ ਹੀ ਹੋਣਾ ਹੋ ਜੀ।